ਆਪਾਂ ਅੱਗੇ ਵਧ ਗਏ ਸ਼ਰਮਾ ਜੀ ਤੇ ਗੱਲ ਕਰੀਏ ਅਗਲੀ ਖਬਰ ਦੇ ਬਾਰੇ। 134 ਟਰੱਕ ਯੂਨੀਅਨਾਂ ਨੇ ਸ਼ੰਭੂ ਬਾਰਡਰ ਤੇ ਲਾਤਾ ਪੱਕਾ ਮੋਰਚਾ ਤੇ ਪੰਜਾਬ ਦਾ ਚੌਥਾ ਮੋਰਚਾ ਲੱਗ ਗਿਆ ਬਹਿਬਲ ਕਲਾਂ, ਲਤੀਫਪੁਰਾ ਤੇ ਜ਼ੀਰੇ ਤੋਂ ਬਾਅਦ। ਬਿਲਕੁਲ ਪ੍ਰਵੀਨ ਜੀ, ਲਗਭਗ 134 ਯੂਨੀਅਨਾਂ ਨੇ ਤੇ ਉਹਨਾਂ ਨਾਲ ਬਾਕੀ ਟਰੱਕ ਆਪਰੇਟਰ ਨੇ, ਉਹ ਆਪਣੇ ਜੀ। ਟਰੱਕ ਲੈ ਗਏ ਨੇ ਉੱਥੇ, ਟੈਂਪੂ ਲੈ ਗਏ ਨੇ ਤੇ ਉਹਨਾਂ ਨੇ ਉੱਥੇ ਪੂਰੀ ਤਰ੍ਹਾਂ ਟਰੱਕ ਲਾ ਕੇ ਸ਼ੰਭੂ ਹੂੰ, ਬਾਰਡਰ ਤੇ ਪੱਕੇ ਟੈਂਟ ਗੱਡ ਕੇ ਲੰਗਰ ਸ਼ੁਰੂ ਕਰ ਦਿੱਤਾ। ਤੇ ਕੱਲ ਰਾਤ ਦਾ ਮਤਲਬ ਕਿ ਉੱਥੇ ਜਾਮ ਜਿਸ ਕਦਰ ਲੱਗਿਆ, ਦਿੱਲੀ ਤੋਂ ਆਉਣ ਵਾਲੀਆਂ, ਅੰਬਾਲੇ ਕੰਨੀ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਸਾਰਿਆਂ ਨੂੰ ਵਾਇਆ ਰਾਜਪੁਰਾ ਮੋੜ ਦਿੱਤਾ ਗਿਆ ਹੈ ਤੇ ਉਧਰੋਂ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਵੀ ਇਹ ਮਤਲਬ ਬਦਲਿਆ ਜਾ ਰਿਹਾ ਤਾਂ ਕਿ ਰੂਟ ਵਾਇਆ ਚੰਡੀਗੜ੍ਹ ਕੱਢ ਕੇ ਗੱਡੀਆਂ ਨੂੰ ਕੱਢਿਆ ਜਾ ਸਕੇ। ਇੱਧਰੋਂ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਤਾਂ ਕਿ ਮਤਲਬ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਦਿੱਕਤ ਹੈ ਇਹ ਨਾ ਆਵੇ। ਰੂਟ ਤਾਂ ਬਦਲ ਦਿੱਤਾ ਪਰ ਹੂੰ, ਸਮੱਸਿਆ ਦਾ ਹੱਲ ਨਹੀਂ ਕੱਢਣਾ। ਹੂੰ, ਮਤਲਬ ਕਿੰਨੀ ਵਾਰ ਰੂਟ ਬਦਲ ਕੇ ਤੁਸੀਂ ਬਚ ਕੇ ਲੰਘਦੇ ਰਹੋਗੇ, ਸਵਾਲ ਇਹ ਆ। ਜੀ। ਟਰੱਕ ਆਪਰੇਟਰਾਂ ਦਾ ਮਾਮਲਾ ਅਸਲ 'ਚ ਕੈਪਟਨ ਸਰਕਾਰ ਦੇ ਸਮੇਂ ਜ਼ਿਆਦਾ ਭਖਿਆ ਜਦੋਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਹੂੰ, ਤੇ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਸਮੇਂ-ਸਮੇਂ ਚੱਲੀ ਗਿਆ, ਦਬਾਅ ਚੱਲਿਆ, ਮੀਟਿੰਗਾਂ ਚੱਲੀਆਂ, ਦੌਰ ਚੱਲਿਆ, ਰੋਸ ਮੁਜ਼ਾਹਰੇ ਚੱਲੇ, ਸਾਰਾ ਕੁਝ ਚੱਲਦਾ ਰਿਹਾ। ਤੇ ਹਾਂਜੀ। ਚੰਨੀ ਨੇ ਆ ਕੇ ਜੀ ਯੂਨੀਅਨਾਂ ਬਹਾਲ ਕਰਨ ਦਾ ਐਲਾਨ ਕਰਤਾ ਇਹਨਾਂ ਦੇ ਧਰਨੇ 'ਚ ਆ ਕੇ। ਹੂੰ, 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 ਤੇ ਪਰ ਜੀ, ਸਮੱਸਿਆਵਾਂ ਦਾ ਹੱਲ ਨਹੀਂ ਨਿਕਲਿਆ। ਜੀ, ਜੀ। ਉਸ ਨੂੰ ਸਹੀ ਰੂਪ ਰੰਗ ਉਹਨੂੰ ਨਹੀਂ ਦਿੱਤਾ ਗਿਆ ਤੇ ਹੂੰ, ਉਸ ਸਮੇਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਧਰਨਿਆਂ 'ਚ, ਇਹਨਾਂ ਦੀਆਂ ਯੂਨੀਅਨਾਂ 'ਚ, ਸਮਾਗਮਾਂ 'ਚ ਜਾ ਕੇ ਦਮ ਭਰਦੇ ਸੀ ਕਿ ਆਉਂਦੇ ਹੀ ਪਹਿਲੇ ਮਸਲੇ ਤੁਹਾਡੇ ਹੱਲ ਕਰਾਂਗੇ। ਬਿਲਕੁਲ ਤੇ ਕਿਹਾ। ਟਰੱਕ ਯੂਨੀਅਨ ਵਾਲੇ ਕਹਿੰਦੇ ਕਿ ਅਸੀਂ ਤਾਂ ਦੱਬ ਕੇ ਕੰਮ ਕਰਤਾ ਇਹਨਾਂ ਲਈ। ਜੀ, ਜੀ। ਤੇ ਜਦੋਂ ਜਿੱਤ ਗਏ ਤੇ ਹੂੰ, ਆਉਂਦੇ ਹੀ ਟਰੱਕ ਯੂਨੀਅਨਾਂ ਭੰਗ ਕਰਤੀਆਂ। ਮਸਲੇ ਹੱਲ ਕੀ ਕਰਨੇ ਸੀ, ਮਸਲਾ ਹੀ ਨਿਬੇੜਤਾ ਕਹਿੰਦੇ। ਹੂੰ, ਤੇ ਇਸ ਲਈ ਹੁਣ ਟਰੱਕ ਯੂਨੀਅਨਾਂ ਮੁੜ ਕੇ ਸਿਰ ਜੋੜ ਕੇ ਇਕੱਠੀਆਂ ਹੋਈਆਂ ਕਿ ਸਾਡੇ ਬੱਚਿਆਂ ਨਾਲ ਧੋਖਾ, ਸਾਡੇ ਪਰਿਵਾਰਾਂ ਨਾਲ ਧੋਖਾ, ਕਿਸੇ ਦਾ 1 ਟਰੱਕ, ਕਿਸੇ ਦਾ 2 ਟਰੱਕ। ਸੋ ਯੂਨੀਅਨਾਂ ਦੇ ਰਾਹੀਂ ਉਹਨਾਂ ਨੂੰ ਕੰਮ ਮਿਲ ਜਾਂਦਾ, ਉਹਨਾਂ ਦਾ ਸਿਸਟਮ ਚੱਲਦਾ। ਸੋ ਇਸ ਸਿਸਟਮ ਨੂੰ ਮਤਲਬ ਕਿ ਸਰਕਾਰਾਂ ਭੰਗ ਕਰਕੇ ਬੜੇ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ, ਕੰਪਨੀਆਂ ਹੂੰ, ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ। ਇਸ ਲਈ ਕਹਿੰਦੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਾਡੇ ਨਾਲੋਂ ਧੋਖਾ ਕਰ ਰਹੀ ਹੈ। ਜੀ, ਇਸ ਲਈ ਅਸੀਂ ਕਹਿੰਦੇ ਹੁਣ ਪੱਕਾ ਮੋਰਚਾ ਲਾ ਲਿਆ, ਅਸੀਂ ਨਹੀਂ ਜਦ ਤੱਕ ਉੱਠਦੇ, ਹੂੰ, ਕਿਉਂਕਿ ਉਹ ਕਹਿੰਦੇ ਕਿ ਟਰਾਂਸਪੋਰਟ ਮੰਤਰੀ ਉਹ ਸਾਡੇ ਨਾਲ ਝੂਠ ਬੋਲੀ ਜਾਂਦਾ। ਜੀ। 1 ਦਿਨ ਮੀਟਿੰਗ, 2 ਦਿਨ ਮੀਟਿੰਗ, 3 ਦਿਨ ਮੀਟਿੰਗ, ਕੱਲ ਨੂੰ ਕਰਦੇ ਹਾਂ ਹੱਲ, ਪਰਸੋਂ ਨੂੰ। ਹੁਣ ਵੀ ਕਹਿੰਦੇ ਸਾਨੂੰ 25 ਤਰੀਕ ਤੱਕ ਦਾ ਭਰੋਸਾ ਦੇ ਕਿ 25 ਦਸੰਬਰ ਤੱਕ ਤੁਹਾਡਾ ਹਾਂਜੀ। ਮਸਲਾ ਹੱਲ ਹੋ ਜੂ, ਕਮੇਟੀਆਂ ਬਹਾਲ ਹੋ ਜਾਣਗੀਆਂ। ਕਹਿੰਦੇ ਹੂੰ, ਅਸੀਂ ਹੁਣ ਅੱਕੇ ਹੋਏ ਇੱਥੇ ਆਏ ਹਾਂ ਕਿ ਜੇ ਭੁੱਖੇ ਹੀ ਮਰਨਾ ਤਾਂ ਲੜ ਕੇ ਮਰਾਂਗੇ ਕਹਿੰਦੇ। ਤੇ ਹੂੰ, ਇਸ ਲਈ ਅਸੀਂ ਤਾਂ ਜੀ ਪੱਕਾ ਮੋਰਚਾ ਲਾਤਾ। ਕਹਿੰਦੇ ਅਸੀਂ ਜੀ, ਤਾਂ ਨਹੀਂ ਉੱਠਦੇ, ਸਰਕਾਰ ਸਾਨੂੰ ਚੱਕ ਕੇ ਲੈ ਕੇ ਜਾਣਾ ਲੈ ਜਾਵੇ, ਹੂੰ, ਡਾਂਗ ਫੇਰਨੀਆਂ ਡਾਂਗ ਫੇਰ ਦੇਵੇ, ਗੋਲੀ ਮਾਰਨੀ ਗੋਲੀ ਮਾਰ ਦੇਵੇ, ਪਰ ਜਦੋਂ ਤੱਕ ਯੂਨੀਅਨਾਂ ਬਹਾਲ ਨਹੀਂ ਹੁੰਦੀਆਂ ਤਦ ਤੱਕ ਅਸੀਂ ਨਹੀਂ ਉੱਠਦੇ। ਸੋ ਪੰਜਾਬ 'ਚ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਕ ਹੋਰ ਪੱਕਾ ਮੋਰਚਾ ਸਰਕਾਰ ਖਿਲਾਫ ਲੱਗ ਗਿਆ। ਸੋ ਹੁਣ ਹੂੰ, ਦੱਸੋ ਇੱਥੇ ਕਿਹੜੀ ਰਾਜਨੀਤੀ ਆ ਬਾਈ? ਜੀ, ਜੀ, ਬਿਲਕੁਲ ਸਹੀ ਹੈ। ਤੁਸੀਂ ਉਹ ਵਾਅਦੇ ਕੀਤੇ ਨੇ, ਹੂੰ, ਤੁਸੀਂ ਉਹ ਲਾਰੇ ਲਾਏ ਨੇ ਤੇ ਹੁਣ ਆਪਣੇ ਹੂੰ, ਵਾਅਦਿਆਂ ਤੇ ਖਰੇ ਨਹੀਂ ਉਤਰਦੇ। ਹੁਣ ਤੁਸੀਂ ਕਹੋਗੇ ਪਾਰਟੀਆਂ ਨੇ ਭੇਜਤੇ ਜੀ ਹੋਰਾਂ ਨੇ। ਹੂੰ, ਸੋ ਜੀ। ਇਸ ਲਈ ਜਿਹੜਾ ਕੰਮ ਕੈਪਟਨ ਨੇ ਕੀਤਾ ਸੀ ਉਹ ਕੰਮ ਮਾਨ ਨੇ ਕੀਤਾ। ਫਿਰ ਫਰਕ ਕੀ ਆ ਕਾਂਗਰਸ ਤੇ ਬਦਲਾਅ ਵਾਲੀ ਸਰਕਾਰ 'ਚ? ਹੂੰ, 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 ਜੀ। ਅੱਛਾ ਆਪਾਂ ਅੱਗੇ ਵਧ ਗਏ ਸ਼ਰਮਾ ਜੀ ਤੇ ਗੱਲ ਕਰੀਏ ਅਗਲੀ ਖਬਰ ਦੇ ਬਾਰੇ। 134 ਟਰੱਕ ਯੂਨੀਅਨਾਂ ਨੇ ਸ਼ੰਭੂ ਬਾਰਡਰ ਤੇ ਲਾਤਾ ਪੱਕਾ ਮੋਰਚਾ ਤੇ ਪੰਜਾਬ ਦਾ ਚੌਥਾ ਮੋਰਚਾ ਲੱਗ ਗਿਆ ਬਹਿਬਲ ਕਲਾਂ, ਲਤੀਫਪੁਰਾ ਤੇ ਜ਼ੀਰੇ ਤੋਂ ਬਾਅਦ। ਬਿਲਕੁਲ ਪ੍ਰਵੀਨ ਜੀ, ਲਗਭਗ 134 ਯੂਨੀਅਨਾਂ ਨੇ ਤੇ ਉਹਨਾਂ ਨਾਲ ਬਾਕੀ ਟਰੱਕ ਆਪਰੇਟਰ ਨੇ, ਉਹ ਆਪਣੇ ਜੀ। ਟਰੱਕ ਲੈ ਗਏ ਨੇ ਉੱਥੇ, ਟੈਂਪੂ ਲੈ ਗਏ ਨੇ ਤੇ ਉਹਨਾਂ ਨੇ ਉੱਥੇ ਪੂਰੀ ਤਰ੍ਹਾਂ ਟਰੱਕ ਲਾ ਕੇ ਹੂੰ, ਸ਼ੰਭੂ ਹੂੰ, ਬਾਰਡਰ ਤੇ ਪੱਕੇ ਟੈਂਟ ਗੱਡ ਕੇ ਲੰਗਰ ਸ਼ੁਰੂ ਕਰ ਦਿੱਤਾ। ਤੇ ਕੱਲ ਰਾਤ ਦਾ ਮਤਲਬ ਕਿ ਉੱਥੇ ਜਾਮ ਜਿਸ ਕਦਰ ਲੱਗਿਆ, ਦਿੱਲੀ ਤੋਂ ਆਉਣ ਵਾਲੀਆਂ, ਅੰਬਾਲੇ ਕੰਨੀ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਸਾਰਿਆਂ ਨੂੰ ਵਾਇਆ ਰਾਜਪੁਰਾ ਮੋੜ ਦਿੱਤਾ ਗਿਆ ਤੇ ਉਧਰੋਂ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਵੀ ਇਹ ਮਤਲਬ ਬਦਲਿਆ ਜਾ ਰਿਹਾ ਤਾਂ ਕਿ ਰੂਟ ਵਾਇਆ ਚੰਡੀਗੜ੍ਹ ਕੱਢ ਕੇ ਗੱਡੀਆਂ ਨੂੰ ਕੱਢਿਆ ਜਾ ਸਕੇ। ਇੱਧਰੋਂ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਤਾਂ ਕਿ ਮਤਲਬ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਦਿੱਕਤ ਹੈ ਇਹ ਨਾ ਆਵੇ। ਰੂਟ ਤਾਂ ਬਦਲ ਦਿੱਤਾ ਪਰ ਹੂੰ, ਸਮੱਸਿਆ ਦਾ ਹੱਲ ਨਹੀਂ ਕੱਢਣਾ। ਹੂੰ, ਮਤਲਬ ਕਿੰਨੀ ਵਾਰ ਰੂਟ ਬਦਲ ਕੇ ਤੁਸੀਂ ਬਚ ਕੇ ਲੰਘਦੇ ਰਹੋਗੇ, ਸਵਾਲ ਇਹ ਆ। ਜੀ। ਟਰੱਕ ਆਪਰੇਟਰਾਂ ਦਾ ਮਾਮਲਾ ਅਸਲ 'ਚ ਕੈਪਟਨ ਸਰਕਾਰ ਦੇ ਸਮੇਂ ਜ਼ਿਆਦਾ ਭਖਿਆ ਜਦੋਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਹੂੰ, ਤੇ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਸਮੇਂ-ਸਮੇਂ ਚੱਲੀ ਗਿਆ, ਦਬਾਅ ਚੱਲਿਆ, ਮੀਟਿੰਗਾਂ ਚੱਲੀਆਂ, ਦੌਰ ਚੱਲਿਆ, ਰੋਸ ਮੁਜ਼ਾਹਰੇ ਚੱਲੇ, ਸਾਰਾ ਕੁਝ ਚੱਲਦਾ ਰਿਹਾ। ਤੇ ਹਾਂਜੀ। ਚੰਨੀ ਨੇ ਆ ਕੇ ਜੀ ਯੂਨੀਅਨਾਂ ਬਹਾਲ ਕਰਨ ਦਾ ਐਲਾਨ ਕਰਤਾ ਇਹਨਾਂ ਦੇ ਧਰਨੇ 'ਚ ਆ ਕੇ। ਹੂੰ, 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 ਤੇ ਹੂੰ, ਪਰ ਜੀ, ਸਮੱਸਿਆਵਾਂ ਦਾ ਹੱਲ ਨਹੀਂ ਨਿਕਲਿਆ। ਜੀ, ਜੀ। ਉਸ ਨੂੰ ਸਹੀ ਰੂਪ ਰੰਗ ਉਹਨੂੰ ਨਹੀਂ ਦਿੱਤਾ ਗਿਆ ਤੇ ਹੂੰ, ਉਸ ਸਮੇਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਧਰਨਿਆਂ 'ਚ, ਇਹਨਾਂ ਦੀਆਂ ਯੂਨੀਅਨਾਂ 'ਚ, ਸਮਾਗਮਾਂ 'ਚ ਜਾ ਕੇ ਦਮ ਭਰਦੇ ਸੀ ਕਿ ਆਉਂਦੇ ਹੀ ਪਹਿਲੇ ਮਸਲੇ ਤੁਹਾਡੇ ਹੱਲ ਕਰਾਂਗੇ। ਬਿਲਕੁਲ ਤੇ ਕਿਹਾ। ਟਰੱਕ ਯੂਨੀਅਨ ਵਾਲੇ ਕਹਿੰਦੇ ਕਿ ਅਸੀਂ ਤਾਂ ਦੱਬ ਕੇ ਕੰਮ ਕਰਤਾ ਇਹਨਾਂ ਲਈ। ਜੀ, ਜੀ। ਤੇ ਜਦੋਂ ਜਿੱਤ ਗਏ ਤੇ ਹੂੰ, ਆਉਂਦੇ ਹੀ ਟਰੱਕ ਯੂਨੀਅਨਾਂ ਭੰਗ ਕਰਤੀਆਂ। ਮਸਲੇ ਹੱਲ ਕੀ ਕਰਨੇ ਸੀ, ਮਸਲਾ ਹੀ ਨਿਬੇੜਤਾ ਕਹਿੰਦੇ। ਹੂੰ, ਤੇ ਇਸ ਲਈ ਹੁਣ ਟਰੱਕ ਯੂਨੀਅਨਾਂ ਮੁੜ ਕੇ ਸਿਰ ਜੋੜ ਕੇ ਇਕੱਠੀਆਂ ਹੋਈਆਂ
ਕਿ ਸਾਡੇ ਬੱਚਿਆਂ ਨਾਲ ਧੋਖਾ, ਸਾਡੇ ਪਰਿਵਾਰਾਂ ਨਾਲ ਧੋਖਾ, ਕਿਸੇ ਦਾ 1 ਟਰੱਕ, ਕਿਸੇ ਦਾ 2 ਟਰੱਕ। ਸੋ ਯੂਨੀਅਨਾਂ ਦੇ ਰਾਹੀਂ ਉਹਨਾਂ ਨੂੰ ਕੰਮ ਮਿਲ ਜਾਂਦਾ, ਉਹਨਾਂ ਦਾ ਸਿਸਟਮ ਚੱਲਦਾ। ਸੋ ਇਹ ਸਿਸਟਮ ਨੂੰ ਮਤਲਬ ਕਿ ਸਰਕਾਰਾਂ ਭੰਗ ਕਰਕੇ ਬੜੇ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ, ਕੰਪਨੀਆਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ। ਇਸ ਲਈ ਕਹਿੰਦੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਾਡੇ ਨਾਲੋਂ ਧੋਖਾ ਕਰ ਰਹੀ ਹੈ। ਇਸ ਲਈ ਅਸੀਂ ਕਹਿੰਦੇ ਹੁਣ ਪੱਕਾ ਮੋਰਚਾ ਲਾ ਲਿਆ, ਅਸੀਂ ਨਹੀਂ ਜਦ ਤੱਕ ਉੱਠਦੇ, ਕਿਉਂਕਿ ਉਹ ਕਹਿੰਦੇ ਕਿ ਟਰਾਂਸਪੋਰਟ ਮੰਤਰੀ ਉਹ ਸਾਡੇ ਨਾਲ ਝੂਠ ਬੋਲੀ ਜਾਂਦਾ। ਜੀ 1 ਦਿਨ ਮੀਟਿੰਗ, 2 ਦਿਨ ਮੀਟਿੰਗ, 3 ਦਿਨ ਮੀਟਿੰਗ, ਕੱਲ ਨੂੰ ਕਰਦੇ ਹਾਂ ਹੱਲ, ਪਰਸੋਂ ਨੂੰ। ਹੁਣ ਵੀ ਕਹਿੰਦੇ ਸਾਨੂੰ 25 ਤਰੀਕ ਤੱਕ ਦਾ ਭਰੋਸਾ ਦੇ ਕਿ 25 ਦਸੰਬਰ ਤੱਕ ਤੁਹਾਡਾ ਹਾਂਜੀ ਮਸਲਾ ਹੱਲ ਹੋ ਜੂ, ਕਮੇਟੀਆਂ ਬਹਾਲ ਹੋ ਜਾਣਗੀਆਂ। ਕਹਿੰਦੇ ਹੂੰ ਅਸੀਂ ਹੁਣ ਅੱਕੇ ਹੋਏ ਇੱਥੇ ਆਏ ਆ ਕਿ ਜੇ ਭੁੱਖੇ ਹੀ ਮਰਨਾ ਤਾਂ ਲੜ ਕੇ ਮਰਾਂਗੇ ਕਹਿੰਦੇ। ਤੇ ਹੂੰ ਇਸ ਲਈ ਅਸੀਂ ਤਾਂ ਜੀ ਪੱਕਾ ਮੋਰਚਾ ਲਾਤਾ। ਕਹਿੰਦੇ ਅਸੀਂ ਜੀ ਤਾਂ ਨਹੀਂ ਉੱਠਦੇ, ਸਰਕਾਰ ਸਾਨੂੰ ਚੱਕ ਕੇ ਲੈ ਕੇ ਜਾਣਾ ਲੈ ਜਾਵੇ, ਹੂੰ ਡਾਂਗ ਫੇਰਨੀ ਆ ਡਾਂਗ ਫੇਰ ਦੇਵੇ, ਗੋਲੀ ਮਾਰਨੀ ਗੋਲੀ ਮਾਰ ਦੇਵੇ, ਪਰ ਜਦੋਂ ਤੱਕ ਯੂਨੀਅਨਾਂ ਬਹਾਲ ਨਹੀਂ ਹੁੰਦੀਆਂ ਤਦ ਤੱਕ ਅਸੀਂ ਨਹੀਂ ਉੱਠਦੇ। ਸੋ ਪੰਜਾਬ 'ਚ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਕ ਹੋਰ ਪੱਕਾ ਮੋਰਚਾ ਸਰਕਾਰ ਖਿਲਾਫ ਲੱਗ ਗਿਆ। ਸੋ ਹੁਣ ਦੱਸੋ ਇੱਥੇ ਕਿਹੜੀ ਰਾਜਨੀਤੀ ਆ ਬਾਈ? ਜੀ ਜੀ ਬਿਲਕੁਲ ਸਹੀ ਹੈ। ਤੁਸੀਂ ਉਹ ਵਾਅਦੇ ਕੀਤੇ ਨੇ, ਤੁਸੀਂ ਹੂੰ ਉਹ ਲਾਰੇ ਲਾਏ ਨੇ, ਤੇ ਹੁਣ ਆਪਣੇ ਹੂੰ ਵਾਅਦਿਆਂ ਦੇ ਖਰੇ ਨਹੀਂ ਉਤਰਦੇ। ਹੁਣ ਤੁਸੀਂ ਕਹੋਗੇ ਪਾਰਟੀਆਂ ਨੇ ਭੇਜਤੇ ਜੀ ਹੋਰਾਂ ਨੇ। ਹੂੰ ਸੋ ਜੀ ਇਸ ਲਈ ਜਿਹੜਾ ਕੰਮ ਕੈਪਟਨ ਨੇ ਕੀਤਾ ਸੀ ਉਹ ਕੰਮ ਮਾਨ ਨੇ ਕੀਤਾ। ਫਿਰ ਫਰਕ ਕੀ ਹੈ ਕਾਂਗਰਸ ਤੇ ਬਦਲਾਅ ਵਾਲੀ ਸਰਕਾਰ 'ਚ? ਹੂੰ 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 ਜੀ